ਸਪੇਰ ਦੁਆਰਾ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਵਿੱਚ। ਹਾਂਜੀ ਡਾਕਟਰ ਸਾਹਿਬ, ਸਾਡਾ ਅਗਲਾ ਮੈਸੇਜ ਪੰਜਾਬ ਸਪੈਕਟਰਮ ਤੇ ਲਬਨਾਨ ਤੋਂ ਵੀਰ ਗੁਰਵੀਰ ਸਿੰਘ ਜੀ ਦਾ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਪਹਿਲਾਂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਦੇ ਸਾਰੇ ਪ੍ਰੋਗਰਾਮ ਦੇਖਦਾ ਹਾਂ ਅਤੇ ਇਹ ਮੈਨੂੰ ਬਹੁਤ ਚੰਗੇ ਲੱਗਦੇ ਹਨ। ਆਪ ਦਾ ਬਹੁਤ ਧੰਨਵਾਦ ਕਿ ਆਪ ਸਿੱਖ ਕੌਮ ਨੂੰ ਸੱਚ ਦਾ ਰਾਹ ਦਿਖਾ ਰਹੇ ਹੋ। ਮੈਂ ਆਪ ਪਾਸ ਇੱਕ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣਾ ਪ੍ਰੋਗਰਾਮ ਡਿਸ਼ ਤੇ ਇੰਡੀਆ ਵਿੱਚ ਵਿਖਾਓ ਤਾਂ ਕਿ ਉਹ ਸਿੱਖ ਵੀਰ ਜੋ ਇੰਟਰਨੈਟ ਨਾਲ ਨਹੀਂ ਜੁੜੇ ਹੋਏ ਉਹ ਆਪ ਜੀ ਦਾ ਪ੍ਰੋਗਰਾਮ ਦੇਖ ਸਕਣ ਤੇ ਨਾਲ ਹੀ ਖਾਲਿਸਤਾਨ ਦੀ ਲਹਿਰ ਨਾਲ ਜੁੜ ਸਕਣ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਅਸੀਂ ਪੰਜਾਬ ਸਪੈਕਟਰਮ ਦੇ ਸ਼ੁਕਰਗੁਜ਼ਾਰ ਹਾਂ। ਉਹਨਾਂ ਨੇ ਸਾਨੂੰ ਹਮੇਸ਼ਾ ਮਾਣ ਦਿੱਤਾ ਹੈ। ਉਹ ਪੋਸਟ ਕਰਦੇ ਨੇ ਵੀਡੀਓਜ਼ ਜੀ, ਆਰਟੀਕਲਸ ਵੀ। ਇਸ ਦੇ ਨਾਲ ਵੀ ਬਹੁਤ ਸਾਰੇ ਵੀਰਾਂ ਭੈਣਾਂ ਤੱਕ ਸੁਨੇਹਾ ਪਹੁੰਚਦੇ ਜੀ। ਤੇ ਵੀਰ ਗੁਰਵੀਰ ਸਿੰਘ ਜਦੋਂ ਅੱਜ ਉਹ ਲੈਬਨਾਨ ਤੋਂ ਲਿਖ ਰਹੇ ਨੇ ਤੇ ਉਹ ਅੱਜ ਦੀਆਂ ਹੀ ਖਬਰਾਂ 'ਚ ਨੇ ਕਿ ਬੈਰੂਤ ਦੇ ਵਿੱਚ ਬੰਬ ਧਮਾਕੇ ਹੋਏ ਨੇ। ਲੈਬਨਾਨ ਵੀ ਨਜ਼ਰ 'ਚ ਆਉਂਦੇ ਆ ਜਾਂ ਉਹਨਾਂ ਦਾ ਕਦੇ ਇਹ ਵੀ ਨਹੀਂ ਸੀ ਲੱਗਦਾ ਵੀ ਕਦੇ ਲੈਬਨਾਨ 'ਚ ਵੀ ਕੋਈ ਸਿੱਖ ਬੈਠਾ ਹੋਏਗਾ ਔਰ ਸਿੱਖ TV 84 ਵੀ ਦੇਖੇਗਾ, ਲਿਖੇਗਾ ਵੀ। ਜੀ ਜੀ। ਸੋ ਸਾਡੇ ਲਈ ਇਹ ਖੁਸ਼ੀ ਔਰ ਮਾਣ ਵਾਲੀ ਗੱਲ ਹੈ ਕਿ ਸਾਡੇ ਵੀਰ ਪਸੰਦ ਕਰਦੇ ਨੇ, ਉਹਨਾਂ ਨੂੰ ਪ੍ਰੋਗਰਾਮ ਪਸੰਦ ਹੈ ਜੀ। ਡਿਸ਼ ਤੇ ਉਹਨਾਂ ਨੇ ਕਿਹਾ ਵੀ ਭਾਰਤ ਦੇ ਵਿੱਚ ਵੀ ਜਾ ਸਕੀ। ਅਜੇ ਤਾਂ ਅਸੀਂ ਇੱਥੇ ਹੀ ਸਰਵਾਈਵ ਕਰਨ ਦੇ ਲਈ ਯਤਨ ਕਰ ਰਹੇ ਹਾਂ ਵੀ ਕਿਸ ਤਰੀਕੇ ਨਾਲ ਅਮਰੀਕਾ, ਕੈਨੇਡਾ, ਫਿਰ ਇੱਕ ਅੱਧਾ ਸਟੈਪ ਯੂਰਪ 'ਚ ਜਾਣ ਦਾ ਹੋਏਗਾ। ਜੀ। ਪਹਿਲਾਂ ਅਸੀਂ ਇੱਥੋਂ ਦੀ ਡਿਸ਼ ਤੇ ਆਵਾਂਗੇ, ਕੈਨੇਡਾ ਦੇ ਕੇਬਲ ਨੈਟਵਰਕ ਤੇ। ਜੀ। ਤੇ ਜ਼ਰੂਰ ਉਦੋਂ ਤੱਕ ਟੈਕਨੋਲੋਜੀ ਜਿਸ ਤਰੀਕੇ ਦੇ ਨਾਲ ਕਾਫੀ ਐਡਵਾਂਸ ਹੋਈ ਹੈ ਜੀ, ਸ਼ਾਇਦ ਇਹ ਡਿਸ਼ ਵਗੈਰਾ ਵਾਲੀ ਗੱਲ ਵੀ ਬਹੁਤੀ ਨਾ ਰਹੇ। ਕੋਈ ਹੋਰ ਕਈ ਟੈਕਨੋਲੋਜੀਜ਼ ਅੱਜ ਕੱਲ੍ਹ ਚੱਲ ਰਹੀਆਂ ਜੀ, ਜਿਨ੍ਹਾਂ ਦੇ ਰਾਹੀਂ ਸਿੱਧੇ ਹੀ ਉੱਥੇ ਲੋਕ ਦੇਖ ਸਕਣ, ਜਿਵੇਂ ਅੱਜ ਇੰਟਰਨੈਟ ਰਾਹੀਂ ਦੇਖਦੇ ਨੇ। ਜੀ। ਜੀ। ਸੋ ਵੀਰ ਗੁਰਵੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਲੈਬਨਾਨ ਤੋਂ ਲਿਖਿਆ। ਜੀ ਜੀ। ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਤੇ ਹੁਣ ਸਵਾਲ ਜਵਾਬ ਦੇ ਸੈਸ਼ਨ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ, ਅੱਜ 15 ਅਗਸਤ 2013 31 ਸਾਵਨ 2000 ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਤੇ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਦੇਖੋ ਜੀ, ਸਾਵਣ ਮੁੱਕਣ ਤੇ ਆ ਗਿਆ, ਨਾ ਖੀਰ ਮਿਲੀ ਨਾ ਪੂੜੇ ਮਿਲੇ ਜੀ। ਸੋ ਆਇਆ ਸਾਵਣ ਰੰਗ ਰੰਗੀਲਾ ਛੈਲ ਛਬੀਲਾ ਜੀ। ਅੱਜ 15 ਅਗਸਤ ਹੈ ਜੀ। ਅਸੀਂ ਬੇਸ਼ੱਕ 2 ਦਿਨ ਪਹਿਲਾਂ ਕਿਸੇ ਵੀਰ ਦੀ ਈਮੇਲ ਦੇ ਜਵਾਬ 'ਚ ਜਿਹਦੇ 'ਚ ਕਿ ਉਹਨਾਂ ਨੇ ਬਲੈਕ ਡੇ ਮਨਾਉਣ ਦੀ ਗੱਲ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸੱਦਾ ਸੀ, ਜ਼ਿਕਰ ਤਾਂ ਕੀਤਾ ਸੀ। ਜੀ। ਫਿਰ ਵੀ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਅਸੀਂ ਹੁਣੇ ਹੀ ਕਰਕੇ ਹਟੇ ਹਾਂ ਵਿਚਾਰ ਵੀ ਕਿਵੇਂ ਦਿੱਲੀ ਦੇ ਤਿਲਕ ਵਿਹਾਰ ਦੇ ਵਿੱਚ ਸਾਡੇ ਕਿਰਤੀ ਗੁਰਸਿੱਖ ਵੀਰ ਭੈਣਾਂ ਫਿਰ ਪੁਲਿਸ ਜ਼ਬਰ ਦਾ ਸ਼ਿਕਾਰ ਹੋਏ ਨੇ। ਨਾਲ ਲੱਗਦੀ ਆਬਾਦੀ 'ਚੋਂ ਗੁੰਡਾਗਰਦੀ ਹੋਈ, ਪੁਲਿਸ ਨੇ ਉਹਨਾਂ ਦਾ ਸਾਥ ਦਿੱਤਾ, ਗੋਲੀਆਂ ਚੱਲੀਆਂ, ਟੀਅਰ ਗੈਸ ਸ਼ੈਲ ਚੱਲੇ। ਜੀ। ਸੋ ਇਹ ਗੱਲ ਰਿਮਾਈਂਡਰ ਹੈ। ਜੂਨ 84 ਨਵੰਬਰ 84 ਸਾਡੇ ਲਈ ਇੱਕ ਸ਼ੌਕ ਸੀ ਤੇ 29 ਸਾਲ ਬਾਅਦ ਸੱਜਣ ਕੁਮਾਰ, ਜਗਦੀਸ਼ ਟਾਈਟਲ ਜਿਹੜੇ ਪਹਿਲਾਂ ਵੀ ਇਹਨਾਂ ਦੇ ਆਕਾ ਸੀ ਜਿਨ੍ਹਾਂ ਨੇ ਇਹ ਕਰਤੂਤਾਂ ਕੀਤੀਆਂ ਨੇ ਜੀ, ਉਹਨਾਂ ਦਾ ਹੀ ਇਹ ਕੋਈ ਗੇਮ ਪਲਾਨ ਹੈ। ਬੜਾ ਪਲੈਨਡ ਤਰੀਕੇ ਦੇ ਨਾਲ ਹੋਇਆ। ਐਵੇਂ ਝਗੜੇ ਦਾ ਤਾਂ ਬਹਾਨਾ ਹੀ ਹੁੰਦਾ, ਇਹ ਪਹਿਲਾਂ ਹੀ ਪਲੈਨਡ ਹੁੰਦਾ ਤਾਂ ਕਿ ਜਿਹੜਾ ਥੋੜ੍ਹਾ ਬਹੁਤ ਪ੍ਰੈਸ਼ਰ ਉਹਨਾਂ 'ਤੇ ਬਿਲਟ ਹੋ ਰਿਹਾ ਵੀ ਪੁਰਾਣੀਆਂ ਗੱਲਾਂ ਭੁੱਲ ਜਾਣ ਤਾਂ ਤੁਸੀਂ ਉਹਨਾਂ ਨੂੰ ਇੰਨਾ ਟੈਰਰਾਈਜ਼ ਕਰ ਦਿਓ ਸਿੱਖਾਂ ਨੂੰ ਕਿ ਵੀ ਅਸੀਂ ਜੇ ਉਦੋਂ ਤੁਹਾਨੂੰ ਮਾਰਿਆ ਸੀ ਤਾਂ ਛੱਡਣਾ ਅਸੀਂ ਹੁਣ ਵੀ ਨਹੀਂ ਹੈ। ਜੀ। ਇਹ 66-67 ਸਾਲ ਦਾਸਤਾਨ ਹੈ ਬਿਟਰੇਲ ਦੀ, ਗੱਦਾਰੀ ਦੀ, ਵਾਅਦਾ ਖਿਲਾਫੀ ਦੀ। ਔਰ ਇਹਦੇ ਲਈ ਲੰਬੇ ਚੌੜੇ ਵੇਰਵੇ ਜਾਣ ਦੀ ਥਾਂ 'ਤੇ ਮੈਂ ਅਕਸਰ ਅਲਾਮਾ ਇਕਬਾਲ ਦਾ ਹੀ ਇਹ ਸ਼ੇਅਰ ਦੁਹਰਾਉਂਦਾ ਹੈ कि वो वक्त भी देखा तारीख़ की घड़ियों ने, जब लम्हों ने ख़ता की सदियों ने सज़ा पाई। जी। कुछ लम्हे कुछ पल फैसला कुन हुंदे ने इंसान की निजी जिंदगी च भी, कौमां की जिंदगी च भी। जी। तो जे वो असी लम्हे गवा लईए, ठीक फैसला ना कर सकीए तो फिर उन्हां लम्हिਆਂ ਦੀ ਸੈਕਿੰਡਾਂ ਦੀ सज़ा सदियां पानी पैंदी है। जी। जी। और 66 साल च जो असी सज़ा पा रहे हैं, जिस कदर एक तो बाद एक नस्ल कुशी, अज साडा धर्म सुरक्षित नहीं है, साडियां बच्चियां सुरक्षित नहीं ने, पंजाब की जवानी ड्रग्स के हवाले कर दी गई है। जी। गुरुद्वारियां दे उत्ते हमले, ये भी जो तिलक विहार च होया, सब तो पहला गुरुद्वारियां नूं टारगेट किया गया। जी। सो ये कहानी है, ये किसी के लिए आज़ादी होएगी, साडे लिए तो उदों भी बर्बादी सी। अद्धी कौम बेघरी हुई, पनाहगीर बने। जी। हर एक का कोई ना कोई जी मारिया गया घर का। ਜਿਹੜੇ ਵਿਚਾਰੇ ਮੁਸਲਮਾਨ ਵੀ
ਇਧਰਲੇ ਪੂਰਬੀ ਪੰਜਾਬ ਚੋਂ ਗਏ, ਉਹ ਵੀ ਉਸ ਦਾ ਹੀ ਸ਼ਿਕਾਰ ਹੋਏ। ਜੀ ਸੋ ਇਹ ਜਿਹੜੀਆਂ ਸਾਰੀਆਂ ਨੀਤੀਆਂ ਗਾਂਧੀ ਨਹਿਰੂ ਨੇ ਬਣਾਈਆਂ, ਜਿਸ ਦਾ ਸ਼ਿਕਾਰ ਘੱਟ ਗਿਣਤੀਆਂ ਹੋਈਆਂ, ਫਿਰ ਵੀ ਉਸ ਸਾਰੇ ਤੋਂ ਬਾਅਦ ਪਾਕਿਸਤਾਨ ਨੂੰ ਘੱਟੋ ਘੱਟ ਮੁਸਲਮਾਨਾਂ ਨੂੰ ਇਹ ਤਾਂ ਸੰਤੁਸ਼ਟ ਹੈ ਵੀ ਉਹਨਾਂ ਦਾ ਇੱਕ ਆਪਣਾ ਦੇਸ਼ ਬਣ ਗਿਆ। ਜੀ ਹਿੰਦੂਆਂ ਨੂੰ 1000 ਸਾਲ ਦੀ ਗੁਲਾਮੀ ਤੋਂ ਬਾਅਦ ਦੇਸ਼ ਮਿਲ ਗਿਆ। ਜੀ ਸਾਡੇ ਪੱਲੇ ਕੀ ਪਿਆ? ਜੀ ਅਸੀਂ ਬਿਲਕੁਲ ਬਰਬਾਦ ਵੀ ਹੋਏ, ਉਜੜੇ ਵੀ, ਖਰਾਬ ਵੀ ਹੋਏ, ਅੱਜ ਵੀ ਖਰਾਬ ਹੋ ਰਹੇ हैं, ਫਿਰ ਵੀ ਬੇਘਰੇ। ਔਰ ਕਿੰਨੇ ਹੋਰ ਸਮੇਂ ਦੇ ਲਈ ਇਹ ਸਟਰਗਲ ਅੱਗੇ ਕਿੱਧਰ ਨੂੰ ਜਾਏਗੀ, ਇਹ ਤਾਂ ਸਤਿਗੁਰ ਜਾਣਦੇ ਨੇ। ਸੋ ਸਾਡੇ ਲਈ ਅੱਜ ਕਾਲਾ ਦਿਨ ਹੈ, ਔਰ ਇਹੀ ਕਾਰਨ ਹੈ ਕਿ ਬਹੁਤ ਸਾਰੀ ਥਾਵਾਂ 'ਤੇ ਸਿੱਖ ਜਿਹੜੇ ਨੇ ਉਹ ਪ੍ਰੋਟੈਸਟ ਵੀ ਕਰਦੇ ਨੇ, ਕੈਂਡਲ ਲਾਈਟ ਵਿਜਲ ਵੀ ਕਰਦੇ ਨੇ, ਸੈਮੀਨਾਰ ਵੀ ਕਰਦੇ ਨੇ। ਔਰ ਜਿਵੇਂ ਕਾਲ ਦਿੱਤੀ ਸੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਕੇਸਰੀ ਝੰਡੇ ਲਾਓ, ਜੀ ਆਪਣੀ ਆਜ਼ਾਦੀ ਦੀ ਗੱਲ ਕਰੋ। ਸੋ ਇਹ ਅੱਜ ਦਾ ਦਿਨ ਜਿਹੜਾ ਹੈ ਸਾਡੀ ਬਰਬਾਦੀ ਦੀ ਦਾਸਤਾਨ ਔਰ ਜਿਹੜੇ ਗਲਤ ਫੈਸਲੇ ਨੇ ਉਹਨਾਂ ਦੀ ਕਹਾਣੀ ਨੂੰ ਇਹ ਕਹਿੰਦੇ। ਜੀ 1960 ਦੇ ਵਿੱਚ ਇਸੇ ਦਿਨ, ਕਿਉਂਕਿ ਅਗਲੇ 10 ਸਾਲ ਦੇ ਵਿੱਚ ਹੀ ਰਿਲਾਈਜ਼ ਹੋ ਗਿਆ ਸੀ, ਕ੍ਰਿਮੀਨਲ ਟ੍ਰਾਈਬ ਤੋਂ ਸ਼ੁਰੂ ਕਰਕੇ ਸਿੱਖਾਂ ਨੇ ਐਲਾਨ ਕੀਤਾ, ਅਕਾਲੀ ਦਲ ਨੇ, ਕਿ ਜੀ ਜਦੋਂ ਨਹਿਰੂ ਦਿੱਲੀ ਦੇ ਲਾਲ ਕਿਲੇ ਤੋਂ ਭਾਸ਼ਣ ਦੇ ਰਿਹਾ ਹੋਏਗਾ, ਅਸਮਾਨ ਦੇ ਵਿੱਚ ਕਾਲੇ ਗੁਬਾਰੇ ਛੱਡੇ ਜਾਣਗੇ ਜਿਨ੍ਹਾਂ ਤੇ ਪੰਜਾਬੀ ਸੂਬਾ ਜ਼ਿੰਦਾਬਾਦ ਲਿਖਿਆ ਹੋਏਗਾ। ਉਦੋਂ ਪੰਜਾਬੀ ਸੂਬੇ ਨਾਅਰੇ ਤੇ ਹੀ ਪਾਬੰਦੀ ਸੀ। ਜੀ ਸੋ ਉਹਨਾਂ ਨੇ ਸੀਸਗੰਜ ਨੂੰ ਘੇਰ ਲਿਆ, ਗੁਰਦੁਆਰੇ ਬੰਦ ਕਰਤੇ, ਹਜ਼ਾਰਾਂ ਸਿੱਖ ਫੜ ਲਏ। ਪਰ ਜਿਉਂ ਹੀ ਨਹਿਰੂ ਬੋਲਣ ਲੱਗਾ, ਤਿਉਂ ਹੀ ਪਤਾ ਨਹੀਂ ਕਿਹੜੇ ਪਾਸਿਓਂ ਜਿਹੜੇ ਨੇ ਕਾਲੇ ਗੁਬਾਰੇ ਉਡਾ ਕੇ ਉਹਦੇ ਸਿਰ ਦੇ ਉੱਤੇ ਪੰਜਾਬੀ ਸੂਬਾ ਜ਼ਿੰਦਾਬਾਦ ਤੇ ਕਾਲੇ ਗੁਬਾਰੇ ਹੀ ਲਟਕ ਰਹੇ ਸੀ। ਉਹਨੂੰ ਭਾਸ਼ਣ ਵੀ ਭੁੱਲ ਗਿਆ, ਪਰ ਸਿੱਖਾਂ ਦੇ ਖਿਲਾਫ, ਪੰਜਾਬੀ ਸੂਬੇ ਦੇ ਖਿਲਾਫ ਉਹਨੇ ਜੋ ਵੀ ਅਵਾ ਤਵਾ ਬੋਲੇ। ਜੀ 1961 ਦੇ ਵਿੱਚ ਮਾਸਟਰ ਤਾਰਾ ਸਿੰਘ ਨੇ ਪੰਜਾਬੀ ਸੂਬੇ ਦੇ ਮੁੱਦੇ ਦੇ ਉੱਤੇ ਹੀ ਮਰਨ ਵਰਤ ਰੱਖਿਆ, ਭਾਵੇਂ ਵਿੱਚ ਹੀ ਛੱਡਤਾ ਬਾਅਦ 'ਚ, ਪਰ ਅੱਜ ਦਾ ਦਿਨ ਸੀ। ਜੀ ਔਰ 1969 ਦੇ ਵਿੱਚ 15 ਅਗਸਤ ਨੂੰ ਹੀ ਸਰ ਦਰਸ਼ਨ ਸਿੰਘ ਫੇਰੂਮਾਨ ਜਿਹੜੇ ਮੈਦਾਨ ਦੇ ਵਿੱਚ ਆਏ, ਬਜ਼ੁਰਗ ਸਨ, 80ਵਿਆਂ ਦੇ ਵਿੱਚ ਨੂੰ ਟੁਕੇ ਹੋਏ, ਜੀ ਉਹਨਾਂ ਨੇ ਕਿਹਾ ਵੀ ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ, ਇਹਨਾਂ ਸਾਰਿਆਂ ਨੇ ਬਾਰ-ਬਾਰ ਅਰਦਾਸਾਂ ਕਰਕੇ ਕਿ ਵਰਤ ਰੱਖਿਆ ਕਿ ਜੀ ਅਸੀਂ ਮਰ ਜਾਾਂਗੇ ਜੇ ਸਾਨੂੰ ਪੰਜਾਬੀ ਸੂਬਾ ਨਾ ਮਿਲਿਆ, ਪਰ ਆਨੇ ਬਹਾਨੇ ਵਰਤ ਛੱਡ ਦਿੰਦੇ ਰਹੇ। ਜੀ ਉਹਨਾਂ ਨੇ ਕਿਹਾ ਜੀ ਇਹ ਸਿੱਖੀ ਦੇ ਨਾਂ ਤੇ ਕਲੰਕ ਹੈ। ਦੋਖੇ ਸੋਚਣ ਲੱਗ ਗਏ ਨੇ ਵੀ ਇਹਨਾਂ ਦੀ ਅਰਦਾਸ ਐਵੇਂ ਹੀ ਹੁੰਦੀ ਹੈ, ਟਕਵਾਂਜੀ ਹੈ। ਜੀ ਜੀ ਤੇ ਉਸ ਬਜ਼ੁਰਗ ਮੁਜਾਹਿਦ ਨੇ 74 ਦਿਨ ਵਰਤ ਰੱਖਿਆ। ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ, ਸਿੱਖ ਹੋਮਲੈਂਡ, ਇਹ ਮੰਗਾਂ ਸਨ, ਪਰ ਉਹ ਇਹ ਕਹਿੰਦੇ ਸੀ ਵੀ ਮੈਂ ਤਾਂ ਇਹ ਸਾਬਤ ਕਰਨ ਆਇਆ ਵੀ ਅਰਦਾਸ ਕਰਕੇ ਸਿੱਖ ਭੱਜਦਾ ਨਹੀਂ। ਜੀ ਜੀ ਸੋ ਇਹ ਵਰਤ ਵੀ ਉਹਨਾਂ ਨੇ 1969 ਦੇ ਵਿੱਚ ਰੱਖਿਆ ਸੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1519 ਦੇ ਵਿੱਚ ਪਨਾਮਾ ਸਿਟੀ ਇਹਦਾ ਜਨਮ ਹੋਇਆ। 1620 ਦੇ ਵਿੱਚ ਮੇਫਲਾਵਰ ਜਹਾਜ਼ ਰਾਹੀਂ ਜਿਹੜੇ ਪਹਿਲੇ ਪਿਲਗ੍ਰਿਮਸ 102 ਜਿਨ੍ਹਾਂ ਦੀ ਗਿਣਤੀ ਸੀ, ਉਹ ਸਾਊਥਹੈਂਪਟਨ ਤੋਂ ਅਮਰੀਕਾ ਦੇ ਲਈ ਚੱਲੇ। ਜੀ 1824 ਦੇ ਵਿੱਚ ਜਿਹੜੇ ਅਮਰੀਕਨ ਗੁਲਾਮ ਲਾਇਬੇਰੀਆ ਦੇ ਵਿੱਚ ਗੁਲਾਮ ਰੱਖੇ ਹੋਏ ਸੀ, ਉਹਨਾਂ ਨੂੰ ਆਜ਼ਾਦੀ ਮਿਲੀ ਔਰ ਉਹਨਾਂ ਨੇ ਆਪਣਾ ਦੇਸ਼ ਉਸੇ ਨੂੰ ਹੀ ਜਿਹੜਾ ਲਾਇਬੇਰੀਆ ਨੂੰ ਵਿਕਸਿਤ ਕੀਤਾ। 1876 ਦੇ ਵਿੱਚ ਅਮਰੀਕਾ ਨੇ, ਕਿਉਂਕਿ ਨੇਟਿਵ ਅਮਰੀਕਨਸ ਦਾ ਇਹ ਮੁਲਕ ਸੀ, ਇਹਨਾਂ ਨੂੰ ਧੱਕ ਦਿੰਦੇ ਸੀ, ਪਰ ਜਿੱਥੋਂ ਧੱਕਦੇ ਸੀ ਉੱਥੇ ਹੀ ਰੱਬੋਂ ਹੀ ਸੋਨਾ ਨਿਕਲ ਆਉਂਦਾ ਸੀ, ਕੋਈ ਪਾਣੀਆਂ 'ਚ ਕੋਈ ਹੋਰ। ਤੇ ਫਿਰ ਉਹਨਾਂ ਨੂੰ ਕਹਿੰਦੇ ਸੀ ਵੀ ਨਹੀਂ ਨਹੀਂ ਇਹ ਨਹੀਂ, ਅਸੀਂ ਦੁਬਾਰਾ ਸਮਝੌਤਾ ਕਰਦੇ ਹਾਂ, ਉੱਥੋਂ ਵੀ ਕੱਢ ਦਿੰਦੇ ਸੀ। ਸੋ 1876 ਦੇ ਵਿੱਚ ਜਿਹੜੀਆਂ ਬਲੈਕ ਹਿਲਸ ਨੇ ਉੱਥੇ ਉਹ ਰਹਿੰਦੇ ਸੀ ਨੇਟਿਵ ਅਮਰੀਕਨ, ਉੱਥੇ ਸੋਨਾ ਨਿਕਲ ਆਇਆ, ਗੋਲਡ, ਉਹ ਵੀ ਉਹਨਾਂ ਤੋਂ ਖੋਹ ਲਈਆਂ ਉਹਨਾਂ ਨੇ। ਸੋ ਇਹ ਸਮਝੌਤੇ ਇਸ ਲਈ ਕੀਤੇ ਜਾਂਦੇ ਨੇ ਵੀ ਤੋੜੇ ਜਾਣ, ਅਦਰਵਾਈਜ਼ ਸਮਝੌਤੇ ਦੀ ਲੋੜ ਹੀ ਨਹੀਂ ਹੁੰਦੀ। ਜੈਂਟਲਮੈਨ ਦਾ ਵਰਡ ਹੀ ਕਾਫੀ ਹੁੰਦਾ, ਮੂੰਹ ਜ਼ਬਾਨ ਕੱਢੀ ਕਾਫੀ ਹੁੰਦੀ ਹੈ, ਪਰ ਜਿਹੜੇ ਬਹੁਤ ਲਿਖ ਲਿਖਾ ਕੇ ਹੁੰਦੇ ਨੇ ਉਹ ਤੋੜਨ ਲਈ ਹੁੰਦੇ ਨੇ। ਜੀ ਬਿਲਕੁਲ, ਇਹ ਤੋੜਦੇ ਰਹੇ ਨੇ ਅਮਰੀਕਨ ਇਹਨਾਂ ਦੇ ਨਾਲ। 1914 ਦੇ ਵਿੱਚ ਪੈਨਾਮਾ ਕੈਨਾਲ ਇਹ ਓਪਨ ਹੋਈ। 1918 ਦੇ ਵਿੱਚ ਰੂਸ ਨੇ ਅਮਰੀਕਾ ਦੇ ਨਾਲੋਂ ਆਪਣੇ ਕੂਟਨੀਤਿਕ ਸਬੰਧ, ਡਿਪਲੋਮੈਟਿਕ ਰਿਲੇਸ਼ਨਸ ਇਹ ਤੋੜ ਲਏ ਸੀ। ਜੀ 1945 ਦੇ ਵਿੱਚ ਕਿਉਂਕਿ ਸੈਕੰਡ ਵਰਲਡ ਵਾਰ ਖਤਮ ਹੋਇਆ, ਅਮਰੀਕਾ ਦੇ ਵਿੱਚ ਗੈਸ ਔਰ ਦੂਸਰੀਆਂ ਚੀਜ਼ਾਂ ਦੀ ਰਾਸ਼ਨਿੰਗ ਸੀ ਕਿ ਕਿੰਨਾ ਕੁ ਤੁਸੀਂ ਇਸਤੇਮਾਲ ਕਰ ਸਕਦੇ ਹੋ, ਉਹ ਰਾਸ਼ਨਿੰਗ ਖਤਮ ਹੋਈ। ਤੇ 2000 ਦੇ ਵਿੱਚ 50 ਸਾਲ ਬਾਅਦ 1950 'ਚ ਕੋਰੀਆ ਦੀ ਲੜਾਈ ਸ਼ੁਰੂ ਹੋਈ। ਨਾਰਥ ਕੋਰੀਆ, ਸਾਊਥ ਕੋਰੀਆ ਦੋ ਅੱਡ-ਅੱਡ ਬਣ ਗਏ। ਨਾਰਥ ਕੋਰੀਆ ਦੀ ਪਿੱਠ ਤੇ ਚੀਨ, ਰੂਸ ਆ ਗਏ, ਸਾਊਥ ਕੋਰੀਆ ਦੀ ਪਿੱਠ ਤੇ ਅਮਰੀਕਾ ਆ ਗਿਆ। ਸੋ ਰਿਸ਼ਤੇਦਾਰ ਉਹਨਾਂ ਦੇ ਵੰਡੇ ਹੋਏ ਸੀ। ਸੋ 50 ਸਾਲ ਬਾਅਦ 2000 ਦੇ ਵਿੱਚ ਉਹਨਾਂ ਨੇ ਕਿਹਾ ਜੀ 100 ਦੇ ਬੈਚ ਵਿੱਚ ਨਾਰਥ ਕੋਰੀਅਨ ਸਾਊਥ ਕੋਰੀਆ ਜਾ ਸਕਦੇ ਨੇ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਲੈਣ, ਉਨਾ ਹੀ ਇੱਕ ਬੈਚ ਸਾਊਥ ਕੋਰੀਆ ਵਾਲਿਆਂ ਦਾ ਨਾਰਥ ਕੋਰੀਆ 'ਚ ਆ ਜਾਏ, ਆਪਣੇ ਰਿਸ਼ਤੇਦਾਰਾਂ ਨੂੰ ਮਿਲ ਪਏ। ਸੋ ਇਹ ਸਿਆਸਤਦਾਨ ਇਵੇਂ ਵੰਡ ਦਿੰਦੇ ਨੇ ਜੀ, ਤੇ ਭਰਾ ਭਰਾ ਨਾਲੋਂ ਵਿਛੜ ਜਾਂਦੇ ਨੇ, ਮਾਪਿਓ ਕਿਸੇ ਪਾਸੇ ਹੁੰਦੇ ਨੇ, ਭਰਾ ਭੈਣਾਂ ਕਿਸੇ ਪਾਸੇ ਹੁੰਦੇ ਨੇ ਜੀ। ਸੋ ਇਹ ਵਰਲਡ ਹਿਸਟਰੀ ਹੈ ਅੱਜ ਦੇ ਹਵਾਲੇ ਨਾਲ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦੇ ਦਿਨ ਦੀ ਅਹਿਮੀਅਤ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।